ਰਿਕਾਰਡਿੰਗ ਕਰਨੇ ਬਾਅਦ ਚ ਕਰਦਾ ਤੈਨੂੰ। अस्सलाम वालेकुम, सत श्री अकाल चढ़दे पंजाब वाले सारे दोस्तों ਨੂੰ। ਅੱਜ ਅਸੀਂ ਤੁਹਾਨੂੰ ਰੈਂਡਮ ਲਾਈਵ ਜੁੜ ਗਏ ਤੁਹਾਡੇ ਨਾਲ। ਕਰੋਨਾ ਵਾਇਰਸ ਤੇ ਕੁਝ ਜਿਹੜੇ ਹੋਰ ਕਰੰਟ ਇਸ਼ੂਜ਼ ਚੱਲ ਰਹੇ ਨੇ ਉਹਨਾਂ ਤੇ ਇੱਕ ਗੱਲਬਾਤ ਕਰਨ ਲਈ ਮੈਂ ਸੋਚਿਆ ਕਿਉਂ ਨਾ ਅੱਜ ਆਪਾਂ ਲਾਈਵ ਹੋ ਗਏ। ਆਪਣੇ ਜਿਹੜੇ ਸਾਡੇ ਸੁਣਨ ਵਾਲੇ ਨੇ, ਸਾਡੇ ਵੇਖਣ ਵਾਲੇ ਨੇ, ਸਾਡੇ ਪਿਆਰ ਕਰਨ ਵਾਲੇ ਨੇ, ਜਿਹੜਾ ਪੰਜਾਬੀ ਲਹਿਰ ਟੀਮ ਦੀ ਫੈਮਿਲੀ ਮੈਂਬਰ ਨੇ ਜਿਹੜੇ, ਉਹਨਾਂ ਨਾਲ ਆਪਾਂ ਲਾਈਵ ਹੋ ਕੇ ਅੱਜ ਗੱਲਬਾਤ ਕਰਦੇ ਹਾਂ। ਕਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਪਾਕਿਸਤਾਨ ਦੇ ਵਿੱਚ ਵੀ ਕਾਫੀ ਸਾਰੇ ਮਰੀਜ਼ ਸਾਹਮਣੇ ਆਏ ਨੇ ਤੇ ਉਹਦੇ ਤੇ ਗੱਲਬਾਤ ਕਰਨ ਵਾਸਤੇ ਅੱਜ ਮੈਂ ਲਾਈਵ ਹੋਇਆ ਸਾਂ। ਸਾਰੇ ਚੈਨਲਸ ਵਾਲੇ ਕੁਛ ਨਾ ਕੁਛ ਲਾਈਵ ਹੋ ਕੇ ਆਪਣੇ ਸਰੋਤਿਆਂ ਨੂੰ, ਆਪਣੇ ਵੇਖਣ ਵਾਲਿਆਂ ਨੂੰ ਦੱਸਦੇ ਨੇ, ਉਹਨਾਂ ਨੂੰ ਸੁਜੈਸਟ ਕਰਦੇ ਨੇ ਵੀ ਕਿਸ ਤਰ੍ਹਾਂ ਇਹਨਾਂ ਨੂੰ ਨਿਮਟਣਾ ਚਾਹੀਦਾ ਵਾ। ਸਾਰਿਆਂ ਨਾਲੋਂ ਵੱਡੀ ਗੱਲ ਤੇ ਪਹਿਲੀ ਗੱਲ ਹੈ ਵੀ ਸਾਨੂੰ ਇਹਦੇ ਲਈ ਇਹਤਿਆਤ ਬਹੁਤ ਜ਼ਰੂਰੀ ਆ। ਜੇ ਅਸੀਂ ਉਹ ਝਟਕੀ ਗੱਲ ਕਰਦੇ ਹਾਂ, ਉਹ ਧੱਕੇਸ਼ਾਹੀ ਵਾਲੀ ਗੱਲ ਕਰਦੇ ਵੀ ਕੋਈ ਗੱਲ ਨਹੀਂ। ਫਗਵਾੜਾ ਇੰਡੀਆ ਤੋਂ ਜਲੀਲ ਰਹਿਮਾਨ ਜੀ, ਵਾਲੇਕੁਮ ਸਲਾਮ। ਸਾਰੇ ਜਰਾ ਕਮੈਂਟ ਕਰਕੇ ਵੀ ਦੱਸ ਦਿਓ ਕੌਣ ਕਿੱਥੋਂ ਕਿੱਥੋਂ ਜੁੜਿਆ ਤੇ ਜਿੰਨੇ ਕੇਸਿਸ ਕਰੋਨਾ ਦੇ ਕੇਸਿਸ ਜਿਹੜੇ ਉਹ ਸਾਹਮਣੇ ਆ ਰਹੇ ਨੇ ਉਹ ਵੀ ਜ਼ਰੂਰ ਵਿੱਚ ਕਮੈਂਟ ਦੇ ਵਿੱਚ ਮੈਂਸ਼ਨ ਕਰਿਓ। ਪਾਕਿਸਤਾਨ ਦੇ ਵਿੱਚ ਕੱਲ ਰਾਤੀ ਗਵਰਨਮੈਂਟ ਆਫ ਪਾਕਿਸਤਾਨ ਨੇ, ਪੀਟੀਆਈ ਦੀ ਗਵਰਨਮੈਂਟ ਨੇ ਬਾਰਡਰ ਜਿਹੜੇ ਵਾ ਸੀਲ ਕਰ ਦਿੱਤੇ 15 ਅਪ੍ਰੈਲ ਤੱਕ। ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ, ਟੋਟਲੀ ਸਕੂਲ ਕਾਲਜਸ ਬੰਦ ਨੇ। ਫਿਰ ਸਾਰਿਆਂ ਨਾਲੋਂ ਵੱਡੀ ਗੱਲ, ਗੈਦਰਿੰਗ ਜਿਹੜੀ ਵੀ ਆ, ਕੋਈ ਵੀ ਗੈਦਰਿੰਗ ਹੈ, ਵੈਸੇ ਬਹੁਤ ਵਧੀਆ ਇਨੀਸ਼ੀਏਟਿਵ ਗਵਰਨਮੈਂਟ ਦਾ ਕਿ ਲੋਕਾਂ ਦੀ ਸੇਫਟੀ ਵਾਸਤੇ, ਲੋਕਾਂ ਦੇ ਸੰਗਲਾ ਤੋਂ ਭਲੇਰ ਤੋਂ ਲੋਕਾਂ ਦੀ ਸੇਫਟੀ ਵਾਸਤੇ ਇੱਕ ਬੜਾ ਵੱਡਾ ਸੋਹਣਾ ਕਦਮ ਚੁੱਕਿਆ ਕਿ ਆਵਾਮ ਨੂੰ ਜਿਹੜਾ ਮਹਿਫੂਜ਼ ਰੱਖਿਆ ਜਾ ਸਕੇ। ਤੇ ਉਹਦੇ ਲਈ ਸ਼ਾਦੀ ਹਾਲ ਜਿਹੜੇ ਪੈਲੇਸਿਸ ਨੇ ਉਹਨਾਂ 'ਤੇ ਵੀ ਪਾਬੰਦੀ ਲਾ ਦਿੱਤੀ ਆ। ਅੱਜ ਤੋਂ ਹੀ ਅਮਲ ਦਰਾਮਦ ਸ਼ੁਰੂ ਹੋ ਗਿਆ ਉਹਨਾਂ 'ਤੇ। ਕੋਈ ਗੈਦਰਿੰਗ ਨਹੀਂ ਕਰ ਸਕਦਾ, ਦਫਾ 44 ਨਾਫਜ਼ ਕਰ ਦਿੱਤੀ ਗਈ ਹੈ। ਇਹ ਵੀ ਬਹੁਤ ਵਧੀਆ ਗੱਲ, ਕਿਉਂਕਿ ਸਾਰੀ ਦੁਨੀਆ 'ਤੇ ਕਾਫੀ ਦਿਨਾਂ ਪਹਿਲਾਂ ਤੋਂ, ਜੇ ਆਪਾਂ ਅਮਰੀਕਾ ਦੀ ਗੱਲ ਕਰ ਲਈਏ, ਰਾਤੀ ਅਮਰੀਕਾ ਨੇ ਪਹਿਲਾਂ ਤੋਂ ਬੰਦ ਕੀਤਾ ਸੀ ਸਾਰਾ ਕੁਝ। ਉਹਨਾਂ ਨੇ ਰਾਤ ਪਾਕਿਸਤਾਨ ਦੀ ਰਾਤ, ਉਹਨਾਂ ਦਾ ਦਿਨ, ਉਹਨਾਂ ਵਿੱਚ ਉਹਨਾਂ ਅਨਾਊਂਸ ਕੀਤਾ ਸੀ ਐਮਰਜੈਂਸੀ ਕੁਝ ਸ਼ਹਿਰਾਂ 'ਚ ਲਾ ਦਿੱਤੀ ਵੀ ਘਰਾਂ 'ਚੋਂ ਬਾਹਰ ਵੀ ਨਹੀਂ ਜਾ ਸਕਦੇ। ਸੋ ਅਸੀਂ ਵੀ, ਸਾਨੂੰ ਵੀ ਇਹਤਿਆਤ ਜਿਹੜੀ ਵਾ, ਭਾਵੇਂ ਇੰਡੀਅਨ ਨੇ ਭਾਵੇਂ ਪਾਕਿਸਤਾਨੀ ਨੇ, ਸਾਨੂੰ ਇਹਤਿਆਤ ਕਰਨੀ ਚਾਹੀਦੀ ਹੈ। ਜੀ ਅਲੀ ਹਮਜ਼ਾ ਜੀ, ਮਿਹਰਬਾਨੀ, ਸ਼ੁਕਰੀਆ। ਇਹਤਿਆਤ ਕਰਨੀ ਚਾਹੀਦੀ ਹੈ। ਕਮੈਂਟ ਕਰਕੇ ਦੱਸੀ ਜਾਓ ਕੌਣ ਕਿੱਥੋਂ। ਮੂਨ ਮਿਹਰਬਾਨੀ ਮੂਨ ਜੀ। ਪਰਮਜੀਤ ਚੜ੍ਹਦਾ ਪੰਜਾਬ, ਸਤਿ ਸ਼੍ਰੀ ਅਕਾਲ ਜੀ। ਸਾਨੂੰ ਵੀ ਇਹਤਿਆਤ ਕਰਨੀ ਚਾਹੀਦੀ ਆ। ਉਹ ਫਿਰ ਮੈਂ ਆਪਾਂ ਗੱਲ ਕਰਾਂ, ਮੈਂ ਝਟਕੀ ਗੱਲ ਨਹੀਂ ਕਰਨੀ ਚਾਹੀਦੀ ਵੀ ਕੋਈ ਗੱਲ ਨਹੀਂ ਖੈਰ ਹੈ, ਕੋਈ ਗੱਲ ਨਹੀਂ ਖੈਰ ਹੈ। ਸਾਨੂੰ ਇਹਤਿਆਤ ਕਰਨੀ ਚਾਹੀਦੀ ਹੈ। ਸਾਡੀਆਂ ਫੈਮਲੀਆਂ, ਬੱਚੇ ਆ, ਜੇ ਇਹ ਬਿਮਾਰੀ ਦੁਨੀਆ ਤੱਕ, ਪੂਰੀ ਤੱਕ ਫੈਲ ਗਈ ਆ ਤੇ ਇੱਥੇ ਵੀ ਖੁਦਾ ਨਾ ਖਾਸਤਾ ਜੇ ਉਸ ਤਰ੍ਹਾਂ ਫੈਲ ਗਈ ਤੇ ਸਾਡੇ ਲਈ ਉਹਨਾਂ ਦੀ ਬਨਿਸਬਤ ਸਾਨੂੰ ਉਹਨੂੰ ਕਵਰ ਕਰਨਾ ਮੁਸ਼ਕਲ ਹੋ ਜਾਏਗਾ। ਕਿਉਂਕਿ ਅਸੀਂ ਜੇ ਜ਼ਹਿਨੀ ਤੌਰ 'ਤੇ ਜਾਂ ਟੈਕਨੀਕਲੀ ਆਪਾਂ ਜੇ ਗੱਲ ਕਰਦੇ ਹਾਂ ਵੀ ਉਹ ਅਸੀਂ ਉਨੀ ਜਿੱਦਤ ਸਾਡੇ ਕੋਲ ਨਹੀਂ ਹੈ ਜਿਸ ਤਰ੍ਹਾਂ ਚਾਈਨਾ ਇੱਕ ਬੜੀ ਡੈਡੀਕੇਟਡ ਜਿਹੜੀ ਕੌਮ ਹੈ। ਉਹਨਾਂ ਵੇਖੋ ਤੇ ਹਾਲੇ ਤੱਕ ਉਹਦਾ ਵਾਇਰਸ ਦਾ ਤੋੜ ਤੇ ਨਹੀਂ ਮਿਲ ਸਕਿਆ, ਲੇਕਿਨ ਉਹਨਾਂ ਨੇ ਇਹਤਿਆਤ ਇੰਨੀ ਕਰ ਛੱਡੀ, ਉਹਨਾਂ ਨੇ ਇੱਕ ਦੂਜੇ ਤੋਂ ਉਸ ਬਿਮਾਰੀ ਨੂੰ ਮਾਤ ਦੇਣ ਦਾ ਇੰਨਾ ਉਦਮ ਕਰ ਛੱਡਿਆ ਕਿ ਉਹਨਾਂ ਨੇ ਇੱਕ ਦੂਜੇ ਨਾਲ ਤੋਂ ਸਲਾਮ ਲੈਣਾ ਵੀ ਛੱਡ ਦਿੱਤਾ। ਸੋ ਇਸ ਤਰ੍ਹਾਂ ਸਾਨੂੰ ਵੀ ਇਹਤਿਆਤ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ। ਜੇ ਸੈਨੀਟਾਈਜੇਸ਼ਨ ਦੀ ਗੱਲ ਕਰੀਏ, ਬਾਰ-ਬਾਰ ਹੱਥ ਵੀ ਧੋਣੇ ਚਾਹੀਦੇ ਆ। ਹੁਣ ਪਾਕਿਸਤਾਨ ਦੇ ਵਿੱਚ ਵੀ ਕੰਪੇਨ ਚੱਲ ਰਹੀ ਹੈ ਕਿ ਹੱਥ ਨਹੀਂ ਮਿਲਾਉਣਾ ਕਿਸੇ ਨਾਲ, ਇਸ਼ਾਰੇ ਦੇ ਨਾਲ ਦੂਰੋਂ ਇੱਕ ਦੂਜੇ ਨੂੰ ਜਿਹੜਾ ਵਾ ਉਹ ਸਲਾਮ ਕਰੋ, ਹਾਏ ਕਰੋ। ਤੇ ਇਸੇ ਤਰ੍ਹਾਂ ਹੀ ਜਿੰਨੇ ਵੀ ਸਾਡੇ ਵੀ ਸੁਣਨ ਵਾਲੇ, ਮੈਂ ਵੀ ਉਹਨਾਂ ਨੂੰ ਚਾਹੁੰਦਾ ਸਾਂ ਕਿ ਸਾਰਿਆਂ ਨੂੰ ਦੱਸਿਆ ਜਾਵੇ ਵੀ ਸਾਨੂੰ ਵੀ ਅਕਲਮੰਦੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਵਾ, ਇਹਦੇ ਤੋਂ ਬਚਣਾ ਚਾਹੀਦਾ। ਜੇ ਨਹੀਂ ਹੈ ਤਾਂ ਬਹੁਤ ਸਾਡੇ ਲਈ ਬਿਹਤਰ ਹੈ ਵੀ ਨਹੀਂ ਹੈ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਜਾਂ ਇੱਧਰਲੇ ਪੰਜਾਬ ਜਾਂ ਉੱਧਰਲੇ ਪੰਜਾਬ ਜੀ। ਫਗਵਾੜੇ ਵਾਲਿਓ ਜਲੀਲ ਜੀ, ਮਿਹਰਬਾਨੀ। ਨਹੀਂ ਹੈ ਉੱਧਰ ਵੀ, ਇੱਧਰ ਵੀ ਨਹੀਂ ਹੈ। ਸੋ ਅੱਜ ਪਾਕਿਸਤਾਨ ਦੇ ਵਿੱਚ ਵੀ ਪਰਸੋਂ ਤੱਕ 19 ਦੀ ਸੀ ਤਾਦਾਦ ਜਿਹੜਾ ਕਰੋਨਾ ਵਾਇਰਸ ਦੇ ਸਨ। ਅੱਜ ਫਿਰ 88 ਡਾਇਗਨੋਜ਼ ਹੋਏ, ਨਹੀਂ 90 ਦੇ ਕੋਲ 90+ ਡਾਇਗਨੋਜ਼ ਹੋਏ, ਲੇਕਿਨ 88 ਜਿਹੜੇ ਉਹ ਉਹਨਾਂ ਨੂੰ ਕਲੀਅਰ ਕਰ ਦਿੱਤਾ ਆਈਸੋਲੇਸ਼ਨ ਵਾਰਡ ਵਾਲਿਆਂ ਦੀਆਂ, ਜਿਹੜੀ ਵੀ ਇਹਨੂੰ ਡਾਇਗਨੋਜ਼ ਕਰਦੇ ਕਿ ਇਹਨਾਂ ਦੇ ਵਿੱਚ ਨਹੀਂ ਹੈ। ਗ੍ਰੀਟਿੰਗਸ ਜੀ, ਅਰਸਲਾ ਖਾਨ ਜੀ, ਮਿਹਰਬਾਨੀ ਜੀ। ਇਸਲਾਮ ਟੀਵੀ, ਬਹੁਤ ਮਿਹਰਬਾਨੀ, ਸ਼ੁਕਰੀਆ। ਤੇ ਦੱਸੀ ਜਾਓ ਕੋਈ ਕੌਣ ਕਿੱਥੋਂ ਤੇ ਤੁਹਾਡੇ ਕੀ ਸੂਰਤ ਹਾਲ ਹੈ, ਕਿਵੇਂ ਚੱਲ ਰਿਹਾ ਸਾਰਾ ਕੁਝ। ਸੋ ਇਹ ਫਿਲਹਾਲ ਦੁਨੀਆ ਜਿਹੜੀ ਸਟਕ ਤੇ ਹੋ ਗਈ, ਇੱਕ ਜਗ੍ਹਾ ਤੇ ਖਲੋ ਤੇ ਗਈ ਬਿਲਕੁਲ। ਜੇ ਕਾਰੋਬਾਰ ਵੇਖੀਏ ਜਾਂ ਜ਼ਿੰਦਗੀ ਦੇ ਆਮ ਮਾਮਲਾਤ ਵੇਖੀਏ, ਬਿਲਕੁਲ ਖਲੋ ਗਏ।
ਲੇਕਿਨ ਸਾਡੇ ਵਾਸਤੇ ਪੂਰੀ ਇਨਸਾਨੀਅਤ ਵਾਸਤੇ ਬਿਹਤਰ ਹੈ। ਫਿਰ ਉਸ ਤੋਂ ਬਾਅਦ ਜੇ ਇਸਲਾਮ ਦੀ ਮੁਸਲਮਾਨਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਅੱਜ ਸਿੰਧ ਗਵਰਨਮੈਂਟ ਨੇ ਮਜ਼ਾਰਾਂ ਤੇ ਵੀ ਪਾਬੰਦੀ ਲਾਤੀ ਵੀ ਉੱਥੇ ਵੀ ਨਹੀਂ ਜਾ ਸਕਦੇ। ਮੈਂ ਕਹਿੰਦਾ ਉਹਨਾਂ ਵੀ ਆਂਦੇ ਵੀ ਇਜਤਮਾ ਜਾਂ ਮਜ਼ਾਰ ਤੇ ਜਾਂਦੇ ਸਾਡੀ ਜਿਹੜੀ ਸੁਪਰੀਮ ਸਾਡੀ ਜਿਹੜੀ ਪਾਵਰ ਜਿਹਨੂੰ ਅਸੀਂ ਸਾਰਿਆਂ ਨੂੰ ਅੱਪਰ ਮੰਨਦੇ ਉੱਤੇ ਮੰਨਦੇ ਹਾਂ, ਉਹ ਖਾਨਾ ਕਾਬਾ ਸ਼ਰੀਫ ਜਿਹੜਾ ਮੱਕਾ ਸ਼ਰੀਫ ਦੇ ਵਿੱਚ ਜਾਂ ਮਦੀਨਾ ਸ਼ਰੀਫ ਦੇ ਮਸਜਿਦ ਨਬਵੀ ਹੈ, ਉਹਨੂੰ ਜੇ ਬੰਦ ਕਰ ਦਿੱਤਾ ਗਿਆ ਤੇ ਅਸੀਂ ਆਪਣੇ ਇਸ ਤਰ੍ਹਾਂ ਦੇ ਜਿਹੜੇ ਇਜਤਮਾ ਜਾਂ ਮਜ਼ਾਰਾਤ ਨੂੰ ਫਿਲਹਾਲ ਬੰਦ ਕਰ ਦੇਵਾਂਗੇ। ਮੇਰਾ ਨਹੀਂ ਖਿਆਲ ਉਹਦੇ ਨਾਲ ਫਰਕ ਹੋਏਗਾ, ਕਿਉਂਕਿ ਸਾਡੇ ਇੱਥੋਂ ਦੀ ਜਿਹੜੀ ਦੁਆ ਵਾ ਅਸੀਂ ਉਹ ਸੁਪਰੀਮ ਪਾਵਰ ਤੱਕ ਹੀ ਪਹੁੰਚਾਉਂਦੇ ਹਾਂ। ਜੇ ਉਹਨਾਂ ਇਹਤਿਆਤ ਵਾਸਤੇ ਇੰਨਾ ਕੁਝ ਬੰਦ ਕੀਤਾ ਤੇ ਸਾਨੂੰ ਵੀ ਜ਼ਰੂਰ ਕਰਨਾ ਚਾਹੀਦਾ। ਉਸ ਤੋਂ ਬਾਅਦ ਦੀ ਗੱਲ ਆਪਾਂ ਕਰ ਲੈਂਦੇ ਹਾਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ। ਉਹਦੀ ਵੀ ਗੱਲ ਮੈਂ ਸਮਝਾਂਗਾ ਜ਼ਰੂਰੀ ਕਰਨੀ ਗੱਲ। ਪਾਕਿਸਤਾਨ ਗਵਰਨਮੈਂਟ ਨੇ ਅੱਜ ਕੱਲ੍ਹ ਦਾ ਐਲਾਨ ਕਰ ਦਿੱਤਾ ਸੀ, ਅਨਾਉਂਸ ਕਰ ਦਿੱਤਾ ਸੀ ਕਿ ਬਾਰਡਰ ਬਿਲਕੁਲ ਬੰਦ, ਸਾਰੀ ਦੁਨੀਆ ਵਾਸਤੇ ਕੋਈ ਵੀ ਪਾਕਿਸਤਾਨ ਨਹੀਂ ਆ ਸਕਦਾ ਫੋਰਨਰ, ਜਿਹਦੇ ਕੋਲ ਵੀਜ਼ਾ ਵੀ ਹੋਏਗਾ ਉਹ ਵੀ ਨਹੀਂ ਆ ਸਕਦਾ। 83 ਕੇਸ ਇੰਡੀਆ 'ਚ ਜੀ। ਤੇ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਪਾਕਿਸਤਾਨ ਗਵਰਨਮੈਂਟ ਨੇ ਫੈਸਲਾ ਕੀਤਾ ਕਿ ਪਾਕਿਸਤਾਨ ਤੋਂ ਜਿਹੜੇ ਤਕਰੀਬਨ 2500 3000 4000 ਲੋਕ ਜਿਹੜੇ ਇੱਧਰੋਂ ਪਾਕਿਸਤਾਨ ਵਾਲੀ ਸਾਈਡ ਤੋਂ ਕਰਤਾਰਪੁਰ ਸਾਹਿਬ ਜਾਂਦੇ ਸੀ ਉੱਥੇ ਦੇ ਵਿਜ਼ਿਟ ਵਾਸਤੇ, ਬਾਬਾ ਜੀ ਦੇ ਧਾਰਮਿਕ ਸਥਾਨ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ, ਪਾਕਿਸਤਾਨ ਵਾਲੀ ਸਾਈਡ ਤੋਂ ਪਾਬੰਦੀ ਲਾ ਦਿੱਤੀ ਗਈ ਹੈ। ਪਾਕਿਸਤਾਨੀ ਨਹੀਂ ਜਾ ਸਕਦੇ। ਉਹਦੇ 'ਚ ਵਜ੍ਹਾ ਹੈ ਕਿ ਜਿਹੜੇ ਯਾਤਰੀ ਆਉਂਦੇ ਨੇ, ਵਾਲੇਕੁਮ ਸਲਾਮ ਜੀ, ਜਿਹੜੇ ਯਾਤਰੀ ਆਉਂਦੇ ਨੇ ਇੰਡੀਆ ਤੋਂ, ਉਹਨਾਂ 'ਤੇ ਆਪਣੇ ਮਜ਼ਹਬੀ ਅਕੀਦੇ ਨੂੰ ਮੱਦੇਨਜ਼ਰ ਰੱਖਦੇ ਆਉਣਾ। ਚਲੋ ਉਹ ਪਾਕਿਸਤਾਨ ਦਾ ਵੀ ਇਹ ਵੀ ਬੜਾ ਵੱਡਾ ਇਨੀਸ਼ੀਏਟਿਵ ਕਿ ਉਹਨਾਂ ਨੇ ਇੰਡੀਅਨ ਯਾਤਰੀ ਨਹੀਂ ਬੰਦ ਕੀਤੇ, ਪਾਕਿਸਤਾਨੀਆਂ ਨੂੰ ਰੋਕ ਦਿੱਤਾ ਵੀ ਮਿਕਸ ਅਪ ਨਾ ਹੋਣ, ਕੋਈ ਜਿਹੜਾ ਜਿਸ ਤਰ੍ਹਾਂ ਬਾਰਡਰਸ ਜਾਂ ਪੂਰੀ ਦੁਨੀਆ 'ਤੇ ਬਿਮਾਰੀ ਫੈਲਦੀ ਜਾ ਰਹੀ ਉਸ ਤਰ੍ਹਾਂ ਨਾ ਹੋਵੇ। ਚਲੋ ਜਿਹੜੇ ਉੱਧਰੋਂ ਆਉਣਗੇ ਉਹਨਾਂ ਉੱਧਰ ਹੀ ਵਾਪਸ ਜਾਣਾ ਵਾ, ਇੱਧਰਲੇ ਮਿਕਸ ਨਾ ਹੋਣਗੇ। ਚਲੋ ਥੋੜ੍ਹਾ ਜਿਹਾ ਉਹਦੇ ਨਾਲ ਬਚਤ ਰਹੇਗੀ। ਇਹ ਵੀ ਇੱਕ ਬੜੀ ਵੱਡੀ ਅੱਜ ਦੀ ਖਬਰ ਸੀ ਕਿ ਕਰਤਾਰਪੁਰ ਕੋਰੀਡੋਰ ਨੂੰ ਪਾਕਿਸਤਾਨੀਆਂ ਵਾਸਤੇ ਬੰਦ ਕੀਤਾ ਗਿਆ ਵਾ, ਇੰਡੀਅਨਸ ਵਾਸਤੇ ਨਹੀਂ ਬੰਦ ਕੀਤਾ ਗਿਆ। ਸੁਹੇਲ ਰੰਧਾਵਾ ਫੈਸਲਾਬਾਦ ਤੋਂ। ਜੀ ਰੰਧਾਵਾ ਸਾਹਿਬ ਮਿਹਰਬਾਨੀ। ਤਾਹਰ 48 ਜੀਂਬੇ ਤੋਂ ਜੀ ਤੋਂ। ਫਿਰ ਆਪਾਂ ਇਸ ਤੋਂ ਵੱਧ ਕੇ ਗੱਲ ਕਰਦੇ ਹਾਂ ਕਿ ਪੂਰੀ ਦੁਨੀਆ ਦੀ ਆਪਾਂ ਗੱਲ ਕਰਦੇ ਸਾਂ ਕਰੋਨਾ ਵਾਇਰਸ ਦੀ। ਕਰੋਨਾ ਵਾਇਰਸ ਨੂੰ ਬਹੁਤਾ ਆਪਾਂ ਦਿਮਾਗਾਂ ਦੇ ਸਵਾਰ ਵੀ ਨਾ ਕਰੀਏ। ਚਲੋ ਜਿਹੜੀ ਰੱਬ ਵੱਲੋਂ ਪਈ ਆ ਉਹ ਤਾਂ ਕੱਟਣੀ ਪੈਣੀ ਆ, ਜੋ ਰੱਬ ਦਾ ਹੁਕਮ ਹੈ ਉਹ ਸਾਨੂੰ ਮੰਨਣਾ ਪੈਣਾ, ਲੇਕਿਨ ਉਹਦੀ ਇਹਤਿਆਤ ਜ਼ਰੂਰੀ ਹੈ। ਮੈਨੂੰ ਅਮਰੀਕਾ ਵਾਲੇ ਦੋਸਤ ਜਿਹੜੇ ਨੇ ਮੇਰੇ, ਉਹਨਾਂ ਦੀ ਬੜੀ ਤਸ਼ਵੀਸ਼ ਕਿ ਮੈਨੂੰ ਕੱਲ੍ਹ ਫੋਨ ਆਇਆ ਸੀ ਵੀ ਸਾਰੇ ਆਪਣੇ ਆਪਣੇ ਕਮਰਿਆਂ ਤੱਕ ਮਹਿਦੂਦ ਨੇ, ਉਹ ਬਾਹਰ ਵੀ ਨਹੀਂ ਜਾ ਸਕਦੇ। ਸੋ ਉਹਨਾਂ ਲਈ ਵੀ ਬੈਸਟ ਵਿਸ਼ੇਸ ਜਿਹੜੇ ਅਮਰੀਕਾ ਨੇ, ਕੈਨੇਡਾ ਨੇ, ਜਾਂ ਆਲ ਓਵਰ ਦਾ ਵਰਲਡ, ਪੂਰੇ ਜਿੱਥੇ ਵੀ ਲੋਕ ਵਸਦੇ ਨੇ, ਪੂਰੀ ਇਨਸਾਨੀਅਤ ਵਾਸਤੇ ਰੱਬ ਸੋਹਣੇ ਕੋਲੋਂ ਦੁਆ ਕਿ ਰੱਬ ਸੋਹਣਾ ਪਾਕਿਸਤਾਨ ਤੇ ਪੂਰੀ ਦੁਨੀਆ ਦੇ ਸਾਰੀ ਇਨਸਾਨੀਅਤ ਤੇ ਆਪਣਾ ਕਰਮ ਕਰੇ, ਰਹਿਮਤ ਕਰੇ ਤੇ ਇਹ ਬਿਮਾਰੀ ਤੋਂ ਜਲਦ ਜਿਹੜਾ ਸਾਨੂੰ ਛੁਟਕਾਰਾ ਮਿਲ ਸਕੇ। ਸੋ ਇਹ ਕੁਝ ਇੱਕ ਦੋ ਖਬਰਾਂ ਸਨ ਜਿਹੜੀਆਂ ਅੱਜ ਦੇ ਦਿਨ ਦੇ ਵਿੱਚ ਹੋਈਆਂ ਸਨ। ਮੈਂ ਕਿਉਂ ਨਾ ਪੂਰੀ ਦੁਨੀਆ ਦੇ ਸਾਰੇ ਮੀਡੀਆ ਚੈਨਲਸ ਜਾਂ ਦੂਜੇ ਲੋਕ ਜਿਹੜੇ ਆ ਆਪਣੇ ਸਰੋਤਿਆਂ ਨੂੰ, ਆਪਣੇ ਵੇਖਣ ਵਾਲਿਆਂ ਨੂੰ ਗਾਈਡ ਕਰਦੇ ਜਾਂ ਉਹਨਾਂ ਦੀਆਂ ਸੁਣਦੇ ਨੇ। ਇਟਲੀ ਤੋਂ ਮੇਰਾ ਇੱਕ ਵੀਰ, ਇਟਲੀ ਤੋਂ ਜੇ ਦੱਸ ਸਕੋ, ਇਟਲੀ ਦੀ ਮੈਂ ਵੇਖਣਾ ਹੈ ਸੂਰਤ ਹਾਲ ਕਾਫੀ ਜ਼ਿਆਦਾ 280 ਜਿਹੜੀਆਂ ਡੈਥਸ ਉੱਥੇ ਮੇਰਾ ਗੱਲ ਹੋ ਗਈਆਂ। ਰੱਬ ਸੋਹਣਾ ਆਪਣੀ ਰਹਿਮਤ ਕਰੇ ਇਟਲੀ ਵਾਲਿਆਂ 'ਤੇ ਵੀ, ਸਾਰੀ ਦੁਨੀਆ 'ਤੇ। ਮੈਂ ਤਾਂ ਅੱਗੇ ਗਿਆ ਸੀ ਸਾਰੀ ਦੁਨੀਆ 'ਤੇ ਰੱਬ ਰਹਿਮਤ ਕਰੇ ਆਪਣੀ। ਹੋਰ ਜੀ ਫਗਵਾੜਾ ਇੰਡੀਆ ਤੋਂ ਸਾਡੇ ਨਾਲ ਜੁੜ ਗਏ ਨੇ ਜੀ। ਹੈਲੋ ਭਾਜੀ। ਹਾਂਜੀ ਨਵੀਰ ਜੀ ਮਿਹਰਬਾਨੀ, ਸ਼ੁਕਰੀਆ। ਢਾਲੀਵਾਲ ਸਾਹਿਬ 1600 ਡੈਥ ਆ ਵੀਰ, 1600 ਡੈਥ ਦੱਸਣ ਡਿਆ ਜੀ ਕੁਲਮਿੰਦਰ ਢਾਲੀਵਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ, ਗੁੱਡ ਜੌਬ ਨਾਸਰ ਭਾਈ, ਮਿਹਰਬਾਨੀ। 1700 ਇਨਫੈਕਟਡ ਕਮਲਿੰਦਰ ਢਾਲੀਵਾਲ। ਇਟਸ ਇੰਪੋਰਟੈਂਟ ਟੂ ਪ੍ਰੇ। ਬਿਲਕੁਲ ਜੀ, ਸਾਰਿਆਂ ਵਾਸਤੇ ਦੁਆ, ਰੱਬ ਸੋਹਣਾ ਰਹਿਮਤ ਕਰੇ ਪੂਰੀ ਦੁਨੀਆ ਤੇ ਸਾਰੀ ਇਨਸਾਨੀਅਤ ਤੇ। ਸਿਰਫ ਜਿਹੜਾ ਰੱਬ ਆ ਉਹ ਰੱਬੁਲ ਮੁਸਲਿਮੀਨ ਨਹੀਂ, ਰੱਬੁਲ ਆਲਮੀਨ ਹੈ, ਸਾਰੀ ਦੁਨੀਆ ਦਾ ਰੱਬ ਹੈ। ਸੋ ਅਸੀਂ ਸਾਰਿਆਂ ਵਾਸਤੇ ਦੁਆ ਮੰਗਦੇ, ਭਾਵੇਂ ਕਿਸੇ ਵੀ ਮਜ਼ਹਬ ਨਾਲ, ਕਿਸੇ ਵੀ ਧਰਮ ਨਾਲ ਬਿਲੋਂਗ ਕਰਦੇ ਨੇ। ਫਗਵਾੜਾ ਇੰਡੀਆ ਤੋਂ ਰਮਨ ਕੁਮਾਰ। ਹੈਲੋ ਭਾਜੀ ਫਰੋਮ ਪੈਰਿਸ। ਜੀ ਪੈਰਿਸ ਵਾਲਿਓ ਕਿਵੇਂ ਹੋ, ਬਚੇ ਹੋ? ਰੱਬ ਰਹਿਮਤ ਕਰੇ ਸਾਰਿਆਂ ਦੇ। ਚਕਵਾਲ ਤੋਂ ਇਕਰਾਮ ਜੀ, ਗੁੱਡ, ਰੱਬ ਰਹਿਮਤ ਕਰੇ ਜੀ। ਛੁੱਟੀਆਂ ਸਾਰੇ ਹੋ ਗਈਆਂ ਜੀ ਰਾਣਾ ਜੀ, ਛੁੱਟੀਆਂ ਪਾਕਿਸਤਾਨ ਵੀ ਹੋ ਗਈਆਂ, ਸਕੂਲ ਬੰਦ ਹੋ ਗਏ, ਕਾਲਜਸ ਬੰਦ ਹੋ ਗਏ,
ਵਿਆਹਾਂ ਤੇ ਪਾਬੰਦੀਆਂ ਲੱਗੀਆਂ, ਜਿਨ੍ਹਾਂ ਨੇ ਵਿਆਹ ਧਰੇ ਸੀ ਉਹਨਾਂ ਦੇ ਵਿਆਹ ਕੈਂਸਲ ਹੋ ਗਏ। ਚਲੋ ਵਿਆਹ ਫਿਰ ਹੋ ਜਾਣਗੇ। ਯਾ ਅੱਲਾ, ਬਿਲਕੁਲ ਜੀ, ਰੱਬ ਸੋਹਣਾ ਸਾਡੇ ਸਾਰਿਆਂ ਤੇ ਅਰਿਆਨ ਜੀ ਆ ਰਹੇ ਜੀ, ਰੱਬ ਰਹਿਮਤ ਫਰਮਾਏ। ਸੋ ਆਹ ਛੋਟੀਆਂ ਇੱਕ ਦੋ ਗੱਲਾਂ ਬਾਤਾਂ ਹਨ ਵਿੱਚ ਮੈਂ ਕਿਹਾ ਕਿਉਂ ਨਾ ਆਪਣੇ ਜਿਹੜੇ ਪੰਜਾਬੀ ਲਾਈਵ ਵੇਖਣ ਵਾਲਿਆਂ ਉਹਨਾਂ ਨਾਲ ਥੋੜ੍ਹੀਆਂ ਆਪਾਂ ਲਾਈਵ ਆ ਕੇ ਸ਼ੇਅਰ ਕਰੀਏ, ਨਾਲੇ ਉਹਨਾਂ ਦੇ ਕਮੈਂਟ ਦੇ ਜਵਾਬ ਦੇ ਕੇ। ਨਵੀਂ ਜੀ ਮੋਰ ਬਿਨ ਮਿਹਰਬਾਨੀ, ਲਵ ਯੂ ਟੂ। ਇਫਤਖਾਰ ਜੀ, ਆਈ ਐਮ ਫਰੋਮ ਇੰਡੀਆ ਜੀ। ਇਫਤਖਾਰ ਜੀ, ਬੈਡ ਕੰਡੀਸ਼ਨ, ਬਿਲਕੁਲ ਜੀ ਕੰਡੀਸ਼ਨ ਤੇ ਬੈਡ ਹੈ ਜੀ। ਖੰਨਾ ਲੁਧਿਆਣਾ ਤੋਂ ਜ਼ੈਨ ਔਲਖ ਆ ਮੇਰਾ ਵੀਰ ਛੋਟਾ, ਡੂਇੰਗ ਗ੍ਰੇਟ ਜੌਬਸ। ਬਹੁਤ ਸ਼ੁਕਰੀਆ ਜੀ ਆਪਣਾ ਪਾਕਿਸਤਾਨ ਵਾਲਿਓ, ਜੀਓ, ਗੋਡ ਬਲੈਸ ਜੀ, ਮਿਹਰਬਾਨੀ। ਅਤੁਲ ਮੋਂਗਾ, अस्सलाम वालेकुम सर। वालेकुम सलाम जी। सैयद जी ਫਜ਼ੀਕਾ ਤੋਂ, ਭਾਜੀ ਤੁਸੀਂ ਬਹੁਤ ਅੱਛਾ ਗੱਲਾਂ ਕਰਦੇ ਹੋ। ਬਿਲਕੁਲ ਜੀ, ਮੂੰਹ ਤੁਹਾਡੇ ਵਰਗੇ ਆ ਤੇ ਫਿਰ ਗੱਲਾਂ ਅੱਛੀਆਂ ਕਰਨੀਆਂ। ਰੱਬ ਸੋਹਣਾ ਸਾਰਿਆਂ ਤੇ ਆਪਣਾ ਕਰਮ ਕਰੇ, ਰਹਿਮਤ ਕਰੇ। ਆ ਛੋਟੀਆਂ ਇੱਕ ਦੋ ਅਸੀਂ ਗੱਲਾਂ ਵਿੱਚ ਜੀ, ਅਸੀਂ ਅੱਜ ਦਾ ਸੈਸ਼ਨ ਜਿਹੜਾ ਵਾ ਨਿਊਜ਼ ਵਾਲਾ ਵਾ, ਲਾਈਵ ਹੀ ਆਪਣਾ ਸਾਡਾ ਛੋਟਾ ਜਿਹਾ ਤੁਸੀਂ ਵੇਖਦੇ ਸੈਟਅਪ ਸਟੂਡੀਓ ਦਾ, ਤੇ ਮੈਂ ਲਾਈਵ ਹੋ ਕੇ ਮੋਬਾਈਲ ਤੋਂ ਹੀ ਲਾਈਵ ਹੋ ਕੇ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਸਾਰਿਆਂ ਦੇ ਜਵਾਬ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਹੁਣ ਦੇ ਕਰੰਟ ਸਿਚੁਏਸ਼ਨ ਚੱਲ ਰਹੀ ਸੀ। ਤੇ ਇੱਕ ਬੋਸ ਤੋਂ ਹਟ ਕੇ ਅੱਜ ਯਕਮ ਚੇਤਰ 14 ਮਾਰਚ ਪਾਕਿਸਤਾਨ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਮਾਂ ਬੋਲੀ ਪੰਜਾਬੀ ਦਿਹਾੜ ਮਨਾਇਆ ਗਿਆ। ਲਾਹੌਰ ਦੇ ਵਿੱਚ ਸਾਡੇ ਮਿੱਤਰ ਅਹਿਮਦ ਰਜ਼ਾ, ਪੰਜਾਬੀ ਪ੍ਰਚਾਰ ਵਾਲੇ, ਮੌਲਾਨਾ ਨਾਸਰ ਮਦਨੀ ਸਾਹਿਬ, ਨੁਮਾਨ ਇਜਾਜ਼ ਗੁਜਰਾਵਾਲੇ ਤੋਂ, ਫਿਰ ਪਤੋਕੀ ਤੋਂ ਅੰਜਮ ਗਿੱਲ, ਲਾਹੌਰ ਤੋਂ ਵਿਕਾਸ, ਹੋਰ ਕਿੰਨੇ, ਬਾਬਾ ਨਜਮੀ ਹੋਰੀ, ਜੋ ਉਸ ਤੋਂ ਬਾਅਦ ਗੱਲ ਕਰ ਲਈਏ ਸ਼ਾਇਰਾਂ ਦੇ ਵਿੱਚ ਹੋਰ ਬਹੁਤ ਸਾਰੇ ਨਾਂ, ਅਫਜ਼ਲ ਸਾਹਿਰ ਹੋਣੀ, ਇਹ ਸਾਰਿਆਂ ਨੇ ਅੱਜ ਮਿਲ ਕੇ ਲਾਹੌਰ ਦੇ ਵਿੱਚ ਆਪਣੇ ਪ੍ਰੈਸ ਕਲੱਬ ਤੋਂ ਪੰਜਾਬ ਅਸੈਂਬਲੀ ਉੱਥੇ ਤੱਕ, ਉੱਥੋਂ ਫਿਰ ਫਲੈਟਿਸ ਹੋਟਲ ਤੱਕ ਮਾਰਚ ਕੀਤਾ, ਘੋੜਾ ਡਾਂਸ ਹੋਇਆ, ਝੂਮਰ ਹੋਈ, ਸਾਰਿਆਂ ਨੇ ਲਾਈਵ ਵੇਖੇ ਹੋਣੇ ਆ। ਅਸੀਂ ਵੀ ਇੱਥੇ ਅਪਡੇਟ ਜ਼ਰੂਰ ਦੇਵਾਂਗੇ। ਅੱਜ ਮਾਂ ਬੋਲੀ ਦਿਹਾੜ ਮਨਾਇਆ ਗਿਆ, ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਵੈਸੇ ਤਾਂ ਜੇ ਉਸ ਪੱਖੋਂ ਆਪਾਂ ਗੱਲ ਕਰੀਏ ਵੀ ਆਪਾਂ ਕਰਨ ਦੀ ਗੱਲ ਵੀ ਅਵੇਅਰਨੈਸ ਦੀ, ਲੇਕਿਨ ਬੜਾ ਅੱਛਾ ਮੁਨਜ਼ਮ ਇਹਦਾ ਇਕੱਠ ਕੀਤਾ ਗਿਆ। ਫੈਸਲਾਬਾਦ ਦੇ ਵਿੱਚ ਵੀ ਛੋਟਾ ਜਿਹਾ ਇਕੱਠ ਕੀਤਾ ਗਿਆ ਤੇ ਮਾਂ ਬੋਲੀ ਦਿਹਾੜ ਨੂੰ ਪਹਿਲੀ ਚੇਤਰ ਨੂੰ 14 ਮਾਰਚ ਨੂੰ ਜਿਹੜਾ ਮਨਾਇਆ ਗਿਆ। ਇਹ ਵੀ ਅੱਜ ਦੀ ਖਬਰਾਂ ਦੇ ਵਿੱਚ ਸ਼ਾਮਲ ਤੁਸੀਂ ਕਰ ਸਕਦੇ ਹੋ। ਵਾਲੇਕੁਮ ਸਲਾਮ ਜੀ। ਸੋ ਮੇਰਾ ਇੱਕ ਵਾਰੀ ਹੁਣ ਜਾਂਦੀ ਵਾਰੀ ਫਿਰ ਸਾਰਿਆਂ ਨੂੰ, ਪੂਰੀ ਦੁਨੀਆ ਦੇ ਵਸਣ ਵਾਲੇ ਲੋਕਾਂ ਨੂੰ, ਇਨਸਾਨੀਅਤ ਨੂੰ, ਕਿਸੇ ਵੀ ਧਰਮ, ਕਿਸੇ ਵੀ ਮਜ਼ਹਬ, ਕਿਸੇ ਵੀ ਜ਼ੁਬਾਨ ਨਾਲ ਤਾਲੁਕ ਰੱਖਦੇ, ਆਪਣੀ ਸੇਫਟੀ ਜਿਹੜੀ ਰੱਖਣੀ ਚਾਹੀਦੀ ਹੈ, ਇਹਤਿਆਤ ਕਰਿਓ। ਕ੍ਰਿਟੀਕਲ ਸਿਚੁਏਸ਼ਨ ਪੂਰੀ ਦੁਨੀਆ 'ਤੇ, ਲੇਕਿਨ ਡਰਨ ਦੀ ਵੀ ਲੋੜ ਨਹੀਂ। ਜੋ ਰੱਬ ਵੱਲੋਂ ਆ ਉਹ ਹੋਣਾ ਹੀ ਹੋਣਾ, ਉਹਦੇ 'ਤੇ ਦੋ ਰਾਏ ਨਹੀਂ ਹੈ। ਤੁਹਾਡੀ ਪੰਜਾਬੀ ਸੁਣ ਕੇ ਸਵਾਦ ਆ ਗਿਆ, ਮਿਹਰਬਾਨੀ ਜੀ, ਸਵਾਦ ਫਿਰ ਆ ਗਿਆ। ਤੇ ਸਾਰਿਆਂ ਨੂੰ ਮੇਰੇ ਵੱਲੋਂ ਜੀ ਬੈਸਟ ਵਿਸ਼ੇਸ ਕਿ ਰੱਬ ਸੋਹਣਾ ਸਾਰਿਆਂ ਦਾ ਆਪਣਾ ਕਰਮ ਕਰੇ, ਰਹਿਮਤ ਕਰੇ। ਤੇ ਘਬਰਾਉਣ ਵਾਲੀ ਵੀ ਗੱਲ ਨਹੀਂ, ਲੇਕਿਨ ਇਹਤਿਆਤ ਜਿਹੜੀ ਵਾ ਉਹਦਾ ਦਮ ਨਹੀਂ ਛੱਡਣਾ, ਇਹਤਿਆਤ ਜ਼ਰੂਰ ਰੱਖਣੀ ਆ। ਇੱਕ ਨੇ ਕਿ ਲਿਆ ਜੀ, ਲਵ ਯੂ ਫਰੋਮ ਦੁਬਈ, ਕਰੋਨਾ ਵਾਇਰਸ। ਸਰ ਮੈਂ ਇੰਡੀਅਨ ਆਕੂਪਾਈਡ ਕਸ਼ਮੀਰ। ਅੱਛਾ ਜੀ, ਕਸ਼ਮੀਰ ਵਾਲੇ ਹੋ, ਕਿਵੇਂ ਹੋ? ਪਾਕਿਸਤਾਨ ਇਜ਼ ਵੈਰੀ ਟਿਕਟੋਕ ਨੇਮ। ਅੱਛਾ ਜੀ, ਸਤਿ ਸ਼੍ਰੀ ਅਕਾਲ ਫਰੋਮ, ਵਾਲੇਕੁਮ ਸਲਾਮ। ਤੇ ਸਾਰਿਆਂ ਨੂੰ ਮੇਰੇ ਵੱਲੋਂ ਜੀ ਕੀ ਕਹਿੰਦੇ ਹੁੰਦੇ, ਬਹੁਤ ਸਾਰੀਆਂ ਦੁਆਵਾਂ, ਢੇਰ ਸਾਰਾ ਪਿਆਰ ਕਿ ਇਹ ਜਿਹੜੀ ਆਫਤ ਸਾਡੇ 'ਤੇ ਕਰੋਨਾ ਵਾਇਰਸ ਦੀ ਸ਼ਕਲ 'ਚ ਆਈ ਹੈ, ਇਹਦੇ ਨੂੰ ਅਸੀਂ ਫੇਸ ਕਰਨਾ ਵਾ ਅਤੇ ਅੱਛੇ ਤਰੀਕੇ ਨਾਲ ਕਰਨਾ ਵਾ। ਰੱਬ ਸਾਰੀ ਦੁਨੀਆ 'ਤੇ ਰਹਿਮਤ ਕਰੇ, ਆਪਣਾ ਕਰਮ ਕਰੇ, ਸਾਰਿਆਂ ਦੀ ਹਿਫਾਜ਼ਤ ਕਰੇ। ਜਿੱਥੇ ਜਿੱਥੇ ਵੀ ਵਸਦੇ ਨੇ ਸਾਨੂੰ ਸੁਣਨ ਵਾਲੇ, ਸਾਨੂੰ ਵੇਖਣ ਵਾਲੇ, ਪੰਜਾਬੀ ਲਾਈਵ ਵੇਖਣ ਵਾਲੇ, ਉਹਨਾਂ ਸਾਰਿਆਂ ਨੂੰ ਬੈਸਟ ਵਿਸ਼ੇਸ ਕਿ ਡਰਨਾ ਨਹੀਂ, ਘਬਰਾਉਣਾ ਨਹੀਂ, ਹੌਸਲੇ ਦੇ ਨਾਲ, ਹਿੰਮਤ ਦੇ ਨਾਲ ਆਪਾਂ ਇਹਦਾ ਜਿਹੜੀ ਇਹ ਆਫਤ ਆਈ ਇਹਦਾ ਮੁਕਾਬਲਾ ਕਰਨਾ। ਅਤੇ ਹੋਪਫੁਲੀ ਉਹ ਦਿਨ ਦੂਰ ਨਹੀਂ ਕਿ ਇਹਦੇ ਤੋਂ ਬਹੁਤ ਜਲਦੀ ਸਾਨੂੰ ਜਿਹੜਾ ਛੁਟਕਾਰਾ ਮਿਲੇਗਾ। ਅਤੇ ਸਾਨੂੰ ਹੁਣ ਸਾਡੇ ਲਾਈਵ ਚੱਲਦਾ, ਇਹਨੂੰ ਹੁਣ ਤੁਸੀਂ ਮੈਂ ਬੰਦ ਕਰ ਲਾਂਗਾ, ਇਜਾਜ਼ਤ ਦਿਓ। ਫਿਰ ਕਿਤੇ ਨਾ ਕਿਤੇ ਤੁਹਾਡੇ ਨਾਲ ਲਾਈਵ ਹੋ ਕੇ, ਲਾਈਵ ਜੁੜ ਕੇ, ਜਦੋਂ ਬਿਹਤਰ ਹਾਲਾਤ ਫਿਰ ਦੁਬਾਰਾ ਪਤਾ ਲੱਗੇਗਾ ਪੂਰੀ ਦੁਨੀਆ ਤੋਂ। ਜਿਵੇਂ ਚਾਈਨਾ ਨੇ ਆਪਣੇ ਨੂੰ ਤਕਰੀਬਨ ਕਲੀਅਰ ਕਰ ਲਿਆ। ਅੱਜ ਮੈਂ ਹੁਣੇ ਪੜ੍ਹਨ ਡਿਆ ਸਾਂ ਕਿ ਸਿੰਗਲ ਫਿਗਰ ਦੇ ਵਿੱਚ ਉਹਨਾਂ ਦੀ ਆ ਗਈ ਆ, ਜਿਹੜੀ ਹਜ਼ਾਰਾਂ ਦੇ ਵਿੱਚ ਸੀ ਤਾਦਾਦ, ਅੱਜ 8 ਡਾਇਗਨੋਜ਼ ਹੋਏ, ਉਹਨਾਂ ਦੇ ਰਜਿਸਟਰਡ ਕੇਸ ਹੋਏ ਕਰੋਨਾ ਵਾਇਰਸ 'ਤੇ। ਉਹਨਾਂ ਵੀ ਕਾਬੂ ਪਾ ਲਿਆ। ਹੋਪਫੁਲੀ ਸਾਰੀ ਦੁਨੀਆ ਤੋਂ ਹੀ ਇਹਦਾ ਜਿਹੜਾ ਖਾਤਮਾ ਹੋਏਗਾ।
ਮਿਲਦੇ ਹਾਂ ਫਿਰ, ਰੱਬ ਰੱਖ।